1925 ਵਿੱਚ ਸਰ ਗੰਗਾ ਰਾਮ ਨੇ ਰਨਾਲਾ ਖੁਰਦ ਦੇ ਵਿੱਚ 1.1 ਮੈਗਾਵਾਟ ਦਾ ਬਿਜਲੀ ਘਰ ਬਣਾਇਆ। ਇਹ ਉਸ ਦੌਰ ਦੇ ਵਿੱਚ ਬਹੁਤ ਵੱਡੀ ਕਾਮਯਾਬੀ ਸੀ। 1 ਮੈਗਾਵਾਟ ਉਸ ਵਕਤ ਦੀ ਆਬਾਦੀ ਦੇ ਲਿਹਾਜ਼ ਨਾਲ ਵੀ ਕਾਫੀ ਸੀ। ਔਰ ਉਹ ਜੀਨੀਅਸ ਜਿਹੜਾ ਸੀ ਉਹ ਕੋਈ UPCP ਦਾ ਲੌਂਡਾ ਨਹੀਂ ਸੀ, ਬਲਕਿ ਪੰਜਾਬੀ ਸੀ, ਪੰਜਾਬੀ ਜੀਨੀਅਸ ਸੀ। ਔਰ ਸਰ ਗੰਗਾ ਰਾਮ ਤੋਂ ਬਾਅਦ ਪਾਕਿਸਤਾਨ ਜਦੋਂ ਬਣਿਆ ਅਤੇ ਫਿਰ 1955 'ਚ ਪਹਿਲਾ ਮਨਸੂਬਾ ਜਿਹੜਾ ਹੈ ਉਹ ਕਾਲਾਬਾਗ ਡੈਮ ਦਾ ਟੇਬਲ ਹੋਇਆ। ਔਰ ਉਸ ਤੋਂ ਬਾਅਦ 56, 57 'ਚ 58 'ਚ ਆ ਕੇ ਇਹ ਤਰਬੇਲਾ ਅਤੇ ਮੰਗਲਾ ਦੇ ਮਨਸੂਬੇ ਆਏ ਸਾਹਮਣੇ। ਪਹਿਲੇ ਹੀ ਕਾਲਾਬਾਗ ਬਣਨਾ ਸੀ, ਕਾਲਾਬਾਗ ਨਹੀਂ ਬਣਿਆ ਅਤੇ ਫਿਰ ਮੰਗਲਾ ਅਤੇ ਤਰਬੇਲਾ ਜਿਹੜੇ ਕਿ ਪੰਜਾਬ ਤੋਂ ਬਾਹਰ ਨੇ ਉਹ ਬਣਾਏ ਗਏ। ਜਾਣ ਬੁੱਝ ਕੇ ਕਾਲਾਬਾਗ ਨੂੰ ਇੱਕ ਸਿਆਸੀ ਮੁੱਦਾ ਬਣਾ ਕੇ ਰੱਦ ਕਰ ਦਿੱਤਾ ਗਿਆ। ਅਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਉਸ ਤੋਂ ਬਾਅਦ ਬੇਨਜ਼ੀਰ ਨੇ ਜਿਹੜੇ ਮੁਆਹਦੇ ਕੀਤੇ ਸੀ, ਜਿਨ੍ਹਾਂ ਦੀ ਬੜੀ ਖੱਪ ਪਈ ਕਿ ਬੜੇ ਮਹਿੰਗੇ ਮੁਆਹਦੇ ਕੀਤੇ ਨੇ। ਅੱਜ ਦੇ ਮੁਆਹਦੇ ਉਸ ਤੋਂ ਕਿਤੇ ਜ਼ਿਆਦਾ ਮਹਿੰਗੇ ਨੇ। ਲੇਕਿਨ ਤੁਸੀਂ ਇਹ ਦੇਖੋ ਕਿ ਨਾ ਭੁੱਟੋ ਦਾ 70 ਤੋਂ ਲੈ ਕੇ ਜਿਹੜਾ ਇਕਤਦਾਰ ਸੀ 77 ਤੱਕ, ਫਿਰ ਜ਼ਿਆ ਦਾ, ਫਿਰ ਉਸ ਤੋਂ ਬਾਅਦ ਜਿਹੜਾ ਬੇਨਜ਼ੀਰ ਦਾ ਇਕਤਦਾਰ ਆਇਆ, ਫਿਰ ਨਵਾਜ਼ ਸ਼ਰੀਫ ਦਾ ਆਇਆ, ਫਿਰ ਬੇਨਜ਼ੀਰ ਦਾ ਆਇਆ, ਫਿਰ ਨਵਾਜ਼ ਸ਼ਰੀਫ ਦਾ ਆਇਆ, ਫਿਰ ਪੀਪਲਸ ਪਾਰਟੀ ਦਾ ਆਇਆ, ਫਿਰ ਨਵਾਜ਼ ਸ਼ਰੀਫ ਦਾ ਆਇਆ ਇਕਤਦਾਰ ਆਇਆ, ਔਰ ਫਿਰ ਆਖਰ 'ਚ ਇਮਰਾਨ ਖਾਨ ਦਾ ਆਇਆ। ਕਿਸੇ ਨੂੰ ਇਹ ਨਹੀਂ ਸੁੱਝੀ ਕਿ ਰਨ ਆਫ ਵਾਟਰ 'ਤੇ ਜਿਹੜਾ ਬਿਜਲੀ ਘਰ ਪੰਜਾਬ 'ਚ ਸਰ ਗੰਗਾ ਰਾਮ ਬਣਾ ਸਕਦਾ ਸੀ, ਉਹ ਇਹ ਵੀ ਬਣਾ ਸਕਦੇ ਸੀ। ਪੰਜਾਬ 'ਚ ਸਾਡਾ ਜਿਹੜਾ ਲਹਿੰਦਾ ਪੰਜਾਬ ਹੈ, ਜਿਹਨੂੰ ਮਗਰਬੀ ਪੰਜਾਬ ਕਹਿੰਦੇ ਹੋ, ਇਹਦੇ ਵਿੱਚ ਸਭ ਤੋਂ ਜ਼ਿਆਦਾ ਨਹਿਰਾਂ ਨੇ। ਇੱਥੇ ਬਹੁਤ ਸਾਰੇ ਪ੍ਰੋਜੈਕਟਸ ਇੰਜ ਦੇ ਲੱਗ ਸਕਦੇ ਸਨ, ਲੇਕਿਨ ਨਹੀਂ ਲਾਏ ਗਏ। ਹੁਣ ਇਕੋਨਮੀ ਦੀ ਗੱਲ ਇਹ ਕਰਦੇ ਨੇ ਇਹ ਜਿਹੜੇ ਥੋੜ੍ਹਾ ਪੜ੍ਹੇ ਹੋਏ ਇਕਨੋਮਿਕਸ ਲੋਕ, ਔਰ ਮਈਸ਼ਤ ਦੀ ਰੀੜ੍ਹ ਦੀ ਹੱਡੀ ਸਸਤੀ ਬਿਜਲੀ ਹੈ, ਬਲਕਿ ਮੈਂ ਕਹਾਂਗਾ ਕਿ ਮੁਫਤ ਬਿਜਲੀ ਹੈ। ਤੁਸੀਂ 23 ਰੁਪਏ ਦਾ ਡੋਮੈਸਟਿਕ ਯੂਨਿਟ ਵੇਚ ਰਹੇ ਹੋ, ਕਮਰਸ਼ੀਅਲ ਇਸ ਤੋਂ ਵੀ ਮਹਿੰਗਾ ਹੈ। ਇਸ ਦੇ ਨਾਲ ਤੁਸੀਂ ਕਿਹੜੀ ਮਈਸ਼ਤ ਨੂੰ ਤਰੱਕੀ ਦੇ ਸਕਦੇ ਹੋ? ਕਿਹੜੀ ਇੰਡਸਟਰੀ ਲਗਾ ਸਕਦੇ ਹੋ? ਕਿਹੜੀ ਇੰਡਸਟਰੀ ਇੰਟਰਨੈਸ਼ਨਲ ਮਾਰਕੀਟ 'ਚ ਕੰਪੀਟ ਕਰ ਸਕਦੀ? ਕੋਈ ਵੀ ਨਹੀਂ ਕਰ ਸਕਦੀ। ਸੋ ਇਹ ਜਿਹੜੀਆਂ ਤਿੰਨ ਜਮਾਤਾਂ ਨੇ, ਨਵਾਜ਼ ਲੀਗ, ਪੀਪਲਸ ਪਾਰਟੀ ਔਰ ਤਹਿਰੀਕ ਇਨਸਾਫ, ਇਮਰਾਨ ਖਾਨ, ਆਸਿਫ ਜ਼ਰਦਾਰੀ, ਨਵਾਜ਼ ਸ਼ਰੀਫ, ਇਹਨਾਂ ਕੋਲ ਇੰਨਾ ਵਿਜ਼ਨ ਹੈ ਕਿ ਇਹ ਤੁਹਾਨੂੰ ਤਰੱਕੀ ਦੇ ਸਕਣ, ਜਾਂ ਉਹਨਾਂ ਦੀ ਤਰਜੀਹਾਤ 'ਚ ਸ਼ਾਮਿਲ ਹੈ? ਉਹ ਤਾਂ ਜਨਰੇਟਰ ਲੈ ਲੈਂਦੇ ਨੇ, ਉਹ ਉਹਨਾਂ ਨੂੰ ذاتی ਤੌਰ 'ਤੇ ਤਾਂ ਕੋਈ ਇਸ਼ੂ ਨਹੀਂ। ਵੱਡੇ ਸਰਕਾਰੀ ਮਹਿਕਮਿਆਂ ਨੂੰ ਵੀ ਕੋਈ ਇਸ਼ੂ ਨਹੀਂ, ਉੱਥੇ ਵੀ ਤੁਹਾਡੇ ਮੇਰੇ ਟੈਕਸ ਦੇ ਪੈਸੇ ਵਾਧੂ ਪਏ ਹੁੰਦੇ ਨੇ, ਅਤੇ ਦਫ਼ਤਰ ਭਾਵੇਂ ਬੰਦ ਵੀ ਪਿਆ ਹੋਵੇ ਅਤੇ AC ਚੱਲ ਜਾਂਦਾ। ਸੋ ਤੁਸੀਂ ਜੇ ਅਗਰ ਅੱਗੇ ਵਧਣਾ ਚਾਹੁੰਦੇ ਹੋ, ਆਪਣੇ ਆਪ ਨੂੰ ਜਾਨਵਰਾਂ ਦੀ ਜ਼ਿੰਦਗੀ 'ਚੋਂ ਕੱਢਣਾ ਚਾਹੁੰਦੇ ਹੋ, ਤਾਂ ਸਾਡੇ ਨਾਲ ਜੁੜੋ। ਅਸੀਂ ਤੁਹਾਡੇ ਵਿੱਚੋਂ ਹਾਂ, ਤੁਸੀਂ ਸਾਡੇ ਵਿੱਚੋਂ। ਸਾਡੇ ਮਸਾਇਲ ਇੱਕ ਜਿਹੇ ਨੇ। ਅਸੀਂ ਇਸ ਮੁਲਕ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ, ਹੋਰ ਕੋਈ ਨਹੀਂ ਅੱਗੇ ਲੈ ਕੇ ਜਾ ਸਕਦਾ। ਅਸੀਂ 18 ਜੂਨ ਨੂੰ ਪਾਰਟੀ ਕਨਵੈਨਸ਼ਨ ਆਪਣਾ ਪਹਿਲਾ ਕਰ ਰਹੇ ਹਾਂ ਚੂਨੀਆਂ ਦੇ ਵਿੱਚ, ਔਰ ਮੇਰੀ ਦਰਖਾਸਤ ਹੈ ਕਿ ਵੀਰ ਇਹਦੇ ਮੈਂਬਰ ਬਣਨ ਪੰਜਾਬ ਨੈਸ਼ਨਲ ਮੂਵਮੈਂਟ ਦੇ, ਬਾਕਾਇਦਾ ਉੱਥੇ ਆ ਕੇ, ਔਰ ਆਪਣੀ ਜਦੋਜਹਿਦ ਜਿਹੜੀ ਹੈ, ਆਪਣੇ ਹਕੂਕ ਦੀ ਜਦੋਜਹਿਦ ਹੈ, ਉਹ ਸਾਡੇ ਨਾਲ ਰਲ ਕੇ ਕਰਨ। ਪੰਜਾਬ ਨੈਸ਼ਨਲ ਮੂਵਮੈਂਟ ਕਿਸਾਨਾਂ ਤੋਂ ਲੈ ਕੇ ਮਜ਼ਦੂਰਾਂ ਤੱਕ ਹਰ ਕਿਸੇ ਦੀ ਆਵਾਜ਼ ਹੈ। ਬਹੁਤ ਸ਼ੁਕਰੀਆ।